ਤੁਹਾਨੂੰ ਫੁੱਲ ਇਖਤਿਆਰ ਦਿੱਤਾ ਜਾਏ ਕਿ ਤੁਸੀਂ ਇੰਡੀਆ ਜਾਣਾ ਚਾਹੋ ਜਾ ਸਕਦੇ ਹੋ, ਜਾਣਾ ਚਾਹੋਗੇ ਕਿ ਨਹੀਂ? ਦਿਲੋਂ ਦੱਸੋ। ਮੇਰੇ ਇੱਕ ਚਾਚੇ ਦਾ ਨਾਂ ਸੀ ਬਾਲ ਕ੍ਰਿਸ਼ਨ, ਵੱਡੇ ਦਾ ਨਾਂ ਉਸ ਤੋਂ ਬਾਅਦ ਮੁਲਕ ਰਾਜ ਸੀ, ਅੱਛਾ ਕਸ਼ਮੀਰੀ ਲਾਲ ਸੀ, ਹਾਂ। ਓਮ ਪ੍ਰਕਾਸ਼ ਸੀ, ਤੇ ਅੱਛਾ। ਮੇਰੇ ਵਾਲਦ ਦਾ ਨਾਂ ਪ੍ਰੇਮ। ਬਕੌਲ ਸੁਣਦੇ ਪਏ ਕੋਈ ਹੋਲੀ ਦੀਵਾਲੀ ਅਸੀਂ ਮਨਾਉਂਦੇ ਆ, ਉਹ ਜਦੋਂ ਸੰਸਕਾਰ ਕਰਦੇ ਨੇ ਨਾ ਕੋਈ ਜੀ ਪੂਰਾ ਹੋ ਜਾਂਦਾ ਵੇ ਤੇ ਉਹਦੇ ਨਾਲ ਮੁਸਲਮਾਨ ਵੀ ਜਾਂਦੇ ਨੇ। ਔਰ ਜਦੋਂ ਮੁਸਲਮਾਨ ਭਾਜੀ ਬਹੁਤ ਹੁੰਦੇ ਨੇ, ਅਸੀਂ 70 ਸਾਲ ਹੋ ਗਏ ਆ, ਉਦੋਂ ਬਾਅਦ ਜਦੋਂ ਤੁਸੀਂ ਉੱਥੇ ਰਹਿ ਗਏ ਸੋ ਕਿਉਂਕਿ ਤੁਹਾਡਾ ਇਕੱਲਾ ਘਰ ਤੁਹਾਡਾ ਦਾਦਾ ਜੀ ਰਹਿ ਗਏ, ਬਾਅਦ ਚ ਮੁਸਲਮਾਨ ਤੁਹਾਨੂੰ ਤਾਂ ਕੀਤਾ ਤੁਸੀਂ ਮੁਸਲਮਾਨ ਹੋਵੋ। ਅਸਲਾਮ ਵਾਲੇਕਮ, ਮੇਰਾ ਪਿੰਡ ਮੇਰਾ ਪੰਜਾਬ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਬਲੌਗ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਨਾਲ ਇਸ ਟਾਈਮ ਪਾਕਿਸਤਾਨੀ ਹਿੰਦੂ ਧਰਮ ਦੇ ਧਰਮਚੰਦ ਵੀਰ ਜਿਹੜੇ ਸਾਡੇ ਨਾਲ ਬੈਠੇ ਹੋਏ ਨੇ, ਉਹ ਇਹਨਾਂ ਨਾਲ ਗੱਲਬਾਤ ਸਾਂਝੀ ਕਰ ਰਹੇ ਨੇ, ਪੁੱਛਦੇ ਹਾਂ ਕਿਵੇਂ ਤੁਸੀਂ ਇੱਥੇ ਰਹਿ ਰਹੇ ਹੋ। ਇਹ 1902 ਦੇ ਇੱਥੇ ਰਹਿ ਰਹੇ ਨੇ ਪਾਕਿਸਤਾਨ 'ਚ, ਵੰਡ ਤੋਂ ਬਹੁਤ ਜ਼ਿਆਦਾ ਪਹਿਲਾਂ ਦੇ। ਪੁੱਛਦੇ ਹਾਂ ਇਹਨਾਂ ਦੇ ਵੱਡੇ ਇੱਥੇ ਕਿਵੇਂ ਰਹੇ, ਮੁਸਲਮਾਨ ਧੱਕੇ ਨਾਲ ਰੱਖਿਆ ਜਾਂ ਆਪਣੀ ਮਰਜ਼ੀ ਨਾਲ ਨਹੀਂ ਉੱਧਰ ਗਏ ਚੜ੍ਹਦੇ ਪੰਜਾਬ, ਯਾਨੀ ਉਹ ਕਿਵੇਂ ਦਾ ਉਦੋਂ ਟਾਈਮ ਸੀ, ਫਿਰ ਕਿਵੇਂ ਦੇ ਬਾਅਦ 'ਚ ਰਹੇ ਹਜੇ ਤੱਕ, ਜਿਹੜੇ ਆਪਣੇ ਧਰਮ ਤੇ ਕਿਵੇਂ ਕਾਇਮ ਨੇ, ਇਹਨਾਂ ਮੁਸਲਮਾਨਾਂ ਨੂੰ ਕੋਈ ਤੰਗ ਕੀਤਾ ਇਹਨਾਂ ਨੂੰ ਕਿ ਨਹੀਂ। ਉਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਜ਼ਿਹਨ ਵਿੱਚ ਨੇ, ਸਾਡੇ ਜ਼ਿਹਨ 'ਚ ਨੇ, ਆਪਾਂ ਕਰਨੇ ਆ। ਸਾਡੇ ਪੰਜਾਬੀ ਪਾਕਿਸਤਾਨੀ ਵੀਰ ਨੇ ਭਾਈ ਜਿਹੜਾ ਚਾਹ ਪੀ ਰਹੇ, ਸੂਟਾ ਲਾ ਰਹੇ, ਜਰਾ ਲਾ ਰਿਹਾ ਸੂਟਾ ਭਾਜੀ। ਅੱਛਾ ਭਾਜੀ, ਤੁਹਾਡਾ ਨਾਂ ਕੀ? ਧਰਮਚੰਦ ਸ਼ਰਮਾ। ਧਰਮਚੰਦ ਸ਼ਰਮਾ। ਤੇ ਆਪਣੀ ਕਾਸਟ ਕਿਹੜੀ ਭਾਜੀ? ਅਸੀਂ ਪੰਡਤ। ਪੰਡਤ ਤੋਂ ਤੁਸੀਂ? ਤੁਹਾਡੇ ਬਾਪੂ ਦਾ ਨਾਂ ਕੀ? ਪ੍ਰੇਮਚੰਦ ਸ਼ਰਮਾ। ਪ੍ਰੇਮਚੰਦ ਸ਼ਰਮਾ। ਅੱਛਾ, ਤੇ ਆਪਣੇ ਦਾਦਾ ਜੀ ਦਾ ਕੀ ਨਾਮ? ਦੁਰਗਾ ਦਾਸ। ਧਰਮਚੰਦ, ਕਿੰਨੇ ਭਾਈ ਤੁਸੀਂ? ਅਸੀਂ 3 ਭਾਈ। 3 ਭੈਣਾਂ? ਇੱਕ ਯਾਨੀ 4 ਜੀ ਜੇ ਤੁਸੀਂ ਆਪਣੇ ਭੈਣ ਭਰਾ। ਸਹੀ ਸਹੀ। ਤੇ ਤੁਸੀਂ 1902 ਦੇ ਰਹਿ ਰਹੇ ਇੱਥੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਥੋੜਾ। ਸਾਡੇ ਪਿੰਡ ਦਾ 13216 ਤਹਿਸੀਲ ਮੀਆਂ ਚੱਲੂ, ਜ਼ਿਲ੍ਹਾ ਖਾਨੇਵਾਲ। ਜ਼ਿਲ੍ਹਾ ਖਾਨੇਵਾਲ। ਅੱਛਾ, ਤੇ 1902 ਦੇ ਤੁਸੀਂ ਇੱਥੇ ਪਿੰਡ 'ਚ ਹੋਰ ਪਿੰਡ ਜਾਣ ਕੇ ਬੈਠੇ? ਨਹੀਂ, ਉਸੇ ਡੇਰੇ ਤੇ, ਉਸੇ ਡੇਰੇ ਉਸੇ ਪਿੰਡ 'ਚ ਰਹਿ ਰਹੇ। ਅੱਛਾ 1902 ਦੇ ਧਰਮਚੰਦ ਤੁਸੀਂ ਇੱਥੇ ਰਹਿ ਰਹੇ ਹੋ, ਤੇ ਵੰਡ ਹੋਈ ਹੈ ਜਿਹੜੀ 1947 'ਚ, ਯਾਨੀ 45 ਸਾਲ ਹੋ ਗਏ ਪਹਿਲਾਂ ਤੁਸੀਂ ਵੰਡ ਤੋਂ ਪਹਿਲਾਂ ਦੇ ਇੱਥੇ ਰਹਿ ਰਹੇ। ਤੇ ਕੀ ਕਾਰਨ ਹੋਇਆ ਕਿ ਜਦੋਂ ਵੰਡ ਹੋਈ ਸਾਰੇ ਹਿੰਦੂ ਸਿੱਖ ਮਾਈਗ੍ਰੇਟ ਹੋ ਕੇ ਉੱਧਰ ਚਲੇ ਗਏ, ਤੁਸੀਂ ਇੱਧਰ ਕਿਵੇਂ ਰਹਿ ਗਏ, ਕਿਉਂ ਨਹੀਂ ਗਏ? ਪਿਆਰ ਮੁਹੱਬਤ ਦੀ ਵਜ੍ਹਾ ਤੋਂ, ਖੌਫ ਦੀ ਵਜ੍ਹਾ ਕੀ ਸੀ? ਆਪਣੇ ਵੱਡਿਆਂ ਕੀ ਦੱਸਿਆ? ਮੁਸਲਮਾਨਾਂ ਨੂੰ ਜਾਣ ਹੀ ਇੰਨਾ ਪਿਆਰ ਸੀ ਇਹਨਾਂ ਦਾ ਡੇਰੇ ਨਾਲ। ਅੱਛਾ, ਉਹਨਾਂ ਨੂੰ ਜਾਣ ਹੀ, ਯਾਨੀ ਮੁਸਲਮਾਨਾਂ ਨਾਲ ਤੁਹਾਡੇ ਦਾਦਾ ਜੀ ਨਾਲ ਬਹੁਤ ਪਿਆਰ ਸੀ, ਪਿਆਰ ਬਹੁਤ ਜ਼ਿਆਦਾ ਸੀ। ਕੀ ਉਹਨਾਂ ਨੇ ਕੀ ਕਿਹਾ ਕਿ ਅਸੀਂ ਤੁਹਾਡੀ ਰੱਖਿਆ ਕਰ ਲਾਂਗੇ? ਹਾਂ, ਵੀ ਅਸੀਂ ਨਹੀਂ ਜਾਣ ਦੇਣਾ ਤੁਹਾਨੂੰ, ਤੁਹਾਡੀ ਅਸੀਂ ਹਿਫਾਜ਼ਤ ਕਰਾਂਗੇ, ਯਾਨੀ ਤੁਹਾਨੂੰ ਕੋਈ ਮੁਸਲਮਾਨ ਨਹੀਂ ਛੇੜਦਾ। ਹਾਂਜੀ। ਅੱਛਾ, ਫਿਰ ਜਦੋਂ ਉਹ ਵਕਤ ਆ ਗਿਆ, ਫਿਰ ਕੋਈ ਉਹਨਾਂ ਨੇ ਨੁਕਸਾਨ ਨਹੀਂ ਕੀਤੀ ਉਹਨਾਂ ਨੇ? ਹਾਂ, ਬਿਲਕੁਲ ਕੀਤੀ। ਮੁਸਲਮਾਨ ਪਿੰਡ ਵਾਲੇ ਸਾਰੇ? ਹਾਂਜੀ, ਉਹਨਾਂ ਨੇ ਪਨਾਹ ਦਿੱਤੀ ਸੀ, ਇਹਨਾਂ ਨੂੰ ਆਪਣੇ ਘਰਾਂ 'ਚ ਰੱਖਿਆ ਸੀ। ਅੱਛਾ, ਤੁਹਾਨੂੰ ਆਪਣੇ ਘਰ ਵਿੱਚ? ਹਾਂਜੀ, ਆਪਣੇ ਬੱਚਿਆਂ ਤਰ੍ਹਾਂ ਰੱਖ ਲਿਆ? ਹਾਂਜੀ, ਸਾਡੇ ਵਾਲਾ ਦੂਰੀ ਸੀ ਉਦੋਂ ਐਸਨ। ਅੱਛਾ, ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰਾਂ ਦੇ ਵਿੱਚ ਰੱਖਿਆ ਸੀ। ਅੱਛਾ, ਤੇ ਭਾਜੀ ਜਦੋਂ ਤੁਸੀਂ ਚਲ ਗਏ ਤੇ ਉਸ ਤੋਂ 47 ਤੋਂ ਪਹਿਲਾਂ ਇੱਥੇ ਆਪਣੇ ਕਿੰਨੇ ਕੁ ਘਰ ਸਨ, ਪਤਾ ਹੈ ਕੋਈ? ਉਹ ਇੱਕੋ ਹੀ ਸਾਡਾ ਸ਼ੁਰੂ ਤੋਂ। ਅੱਛਾ, ਬਾਅਦ ਵਿੱਚ ਕੀ? ਦਾਦੇ ਵੱਲੋਂ ਇੱਕ ਤੇ ਉਂਝ ਵਾਲਾ ਦੂਰੀ 5 ਭਾਈ ਸਨ। ਅੱਛਾ, ਤੁਹਾਡੇ ਦਾਦਾ ਦੇ 5 ਭਾਈ? ਤਾਂ ਚਾਚੇ ਦਾ ਨਾਮ ਦੱਸ ਥੋੜੇ। ਮੇਰੇ ਇੱਕ ਚਾਚੇ ਦਾ ਨਾਂ ਸੀ ਬਾਲ ਕ੍ਰਿਸ਼ਨ, ਵੱਡੇ ਦਾ ਨਾਂ ਉਸ ਤੋਂ ਬਾਅਦ ਮੁਲਕ ਰਾਜ ਸੀ, ਅੱਛਾ, ਕਸ਼ਮੀਰੀ ਲਾਲ ਸੀ, ਓਮ ਪ੍ਰਕਾਸ਼ ਸੀ, ਤੇ ਮੇਰੇ ਵਾਲਦ ਦਾ ਨਾਂ ਪ੍ਰੇਮਚੰਦ ਸੀ। ਉਹਦਾ ਨਾਮ ਪ੍ਰੇਮਚੰਦ। ਹਾਂਜੀ। ਅੱਛਾ ਭਾਜੀ, 47 ਹੋਈ ਨੂੰ ਗਦਰ ਮੱਚੇ ਨੂੰ ਆਪਣਾ 78 ਸਾਲ ਤੇ 80 ਸਾਲ ਚ ਤੁਸੀਂ ਲਾ ਲਓ, 78 ਸਾਲ ਹੋ ਗਏ ਆ। ਉਦੋਂ ਬਾਅਦ ਜਦੋਂ ਤੁਸੀਂ ਉੱਥੇ ਰਹਿ ਗਏ ਸੋ ਕਿਉਂਕਿ ਤੁਹਾਡਾ ਇਕੱਲਾ ਘਰ ਤੁਹਾਡਾ ਦਾਦਾ ਜੀ ਰਹਿ ਗਏ, ਬਾਅਦ ਚ ਮੁਸਲਮਾਨ ਤੁਹਾਨੂੰ ਤੰਗ ਕੀਤਾ ਕਿ ਤੁਸੀਂ ਮੁਸਲਮਾਨ ਹੋਵੋ? ਨਾ, ਸਾਨੂੰ ਕਦੇ ਵੀ ਨਹੀਂ ਕਿਸੇ ਨੇ ਧਰਮ ਬਾਰੇ ਤਾਂ ਨਹੀਂ ਕਿਹਾ ਵੀ ਬਦਲੋ? ਕਦੇ ਵੀ ਨਹੀਂ ਆਖਿਆ। ਅੱਛਾ, ਸਾਡੇ ਨਾਲ ਕੋਈ ਫੌਤ ਹੋ ਜਾਏ ਤਾਂ ਚਿੱਤਾ ਸਾਡੇ ਨਾਲ ਆਪ ਮੁਸਲਮਾਨ ਦੀ ਲਾਉਂਦੇ ਨੇ। ਅੱਛਾ ਜੀ। ਹਾਂਜੀ, ਯਾਨੀ ਖੁਸ਼ੀ ਗਮੀ ਚ ਰਲਦੇ ਆ? ਹਾਂ, ਅਸੀਂ ਮਸਜਿਦ ਵਿੱਚ ਜਾ ਕੇ ਖਤਮ ਜਦੋਂ ਪੜ੍ਹਨਾ ਹੁੰਦਾ ਉਹਨਾਂ ਦੇ ਨਾਲ ਜਾਂਦੇ, ਸ਼ਰੀਕ ਹੁੰਦੇ ਆ। ਉਹ ਸਾਡੇ ਨਾਲ ਜਨਾਜ਼ੇ ਦੇ ਵਿੱਚ ਹੁੰਦੇ ਨੇ ਸ਼ਰੀਕ, ਜਦੋਂ ਅਸੀਂ ਸੰਸਕਾਰ ਕਰਨੇ ਆ। ਅੱਛਾ। ਹਾਂਜੀ, ਮੁਸਲਮਾਨ। ਤੇ ਜਦੋਂ ਤੁਹਾਡੇ ਕੋਈ ਆਪਣਾ ਘਰ ਦਾ ਜੀ ਪੂਰਾ ਹੋ ਜਾਂਦਾ, ਅਸੀਂ ਸੰਸਕਾਰ ਕਰਨੇ ਜਗ੍ਹਾ ਬਣਾਈ ਹੈ। ਦੱਸੀ ਤੁਹਾਨੂੰ ਪਿੰਡ ਦੀ ਜਗ੍ਹਾ? ਨਹੀਂ, ਵੈਸੇ ਹੀ ਅਸੀਂ ਆਪਣੇ ਰਕਬੇ 'ਚ ਬਣਾਈ ਹੈ। ਅੱਛਾ, ਆਪਣੇ ਰਕਬੇ 'ਚ? ਹਾਂਜੀ। ਮਤਲਬ ਤੁਸੀਂ ਤੁਹਾਨੂੰ ਆਜ਼ਾਦੀ ਆਪਣੀ ਸੰਸਕਾਰ ਕਰ, ਮਤਲਬ ਪਿੰਡ ਵਾਲੇ ਨਹੀਂ ਕਹਿੰਦੇ ਤੁਸੀਂ ਕਿਉਂ ਸਾੜਨ ਦੇ? ਸਾਡੇ ਨਾਲ ਸਗੋਂ ਸ਼ਰੀਕ ਹੁੰਦੇ ਨੇ ਵਿੱਚ, ਜ਼ਿਮੀਂਦਾਰ ਆ, ਭੋਏ ਭਾਂਡੇ ਵਾਲੇ ਆ। 2 ਮਰਬੇ ਰਕਬਾ ਸਾਡੇ ਦਾਦੇ ਦਾ। ਅੱਛਾ, ਆਪਣਾ ਦਾਤੀ। ਲੋ ਨਾਜ਼ਰੀਨ, ਤੁਸੀਂ ਅਕਸਰ ਜਿਹੜੇ ਪਰੇਸ਼ਾਨ ਹੁੰਦੇ ਹੋ ਚੜ੍ਹਦੇ ਪੰਜਾਬ ਵਾਲੇ ਜਿਹੜੇ ਹਿੰਦੂ ਵੀਰਾਂ ਨੂੰ ਮੈਂ ਕਹਿ ਰਿਹਾ, ਬੁਰਾ ਨਾ ਮੇਰੀ ਗੱਲ ਦਾ ਬਣਾਇਆ ਜੇ, ਮੈਂ ਅਕਸਰ ਜਿਹੜੀ ਸੱਚੀਆਂ ਗੱਲਾਂ ਕਰਦਾ ਹੁੰਦਾ ਕਿ ਤੁਸੀਂ ਕਹਿੰਦੇ ਹੋ ਅਕਸਰ ਤੁਹਾਡੇ ਦਿਨ ਵਿੱਚ ਕਿ ਜਿਹੜੇ ਇੱਧਰ ਸਾਡੇ ਪਾਕਿਸਤਾਨ ਲੈਂਦੇ ਪੰਜਾਬ ਦੇ ਹਿੰਦੂ ਨਾ ਬਹੁਤ ਮਾੜੇ ਨੇ, ਉਹ ਪਤਾ ਨਹੀਂ ਕਿਵੇਂ ਖਾਂਦੇ ਨੇ। ਸੁਣੋ ਜੀ, ਭਾਜੀ ਦੱਸਿਆ ਜੀ ਕਿੰਨੇ ਮਰਬੇ ਆਪਣੀ ਜ਼ਮੀਨ? 2 ਮਰਬੇ ਜ਼ਮੀਨ। ਤੇਰੀ ਜ਼ਾਤੀ ਆਪਣੀ? ਹਾਂਜੀ। ਸਾਡੇ ਦਾਦੇ ਦਾ ਵਾਰਦ 1902 ਦੇ ਵਿੱਚ ਪਾਕਿਸਤਾਨ ਦੀਆਂ ਨਹਿਰਾਂ ਨਿਕਲੀਆਂ ਸਨ, ਐਸਟੀਓ ਹੁੰਦਾ ਸੀ। ਮਾਸ਼ਾਅੱਲਾ। ਉਸ ਦੌਰ ਦੇ ਵਿੱਚ ਅੰਗਰੇਜ਼ ਨੇ ਲਾਟ ਕੀਤੀ ਸੀ, ਤੇ 1902 ਦੇ ਵਿੱਚ ਨਹਿਰਾਂ ਨਿਕਲੀਆਂ ਸਨ, 1904 ਦੇ ਵਿੱਚ ਪਾਣੀ ਆਇਆ। ਔਰ ਸਾਡੇ ਵਡੇਰੇ ਦੱਸਦੇ ਹੁੰਦੇ ਸਨ, ਜਿਹੜੇ ਤੁਹਾਡੇ ਦਾਦੇ ਜੀ ਅੱਬਾ ਜੀ ਸੁਣੀਆਂ ਗੱਲਾਂ ਹੀ ਕਰੀਆਂ। ਹਾਂਜੀ, ਬਿਲਕੁਲ। ਤੇ ਕਿਉਂਕਿ ਉਹਨਾਂ ਨੇ ਵਾਪਰਿਆ ਉਹਨਾਂ ਦਾ ਕੋਈ ਦੱਸਿਆ, ਝੂਠ ਥੋੜਾ ਬੋਲਿਆ। ਲੋ ਜੀ, 78 ਸਾਲ ਹੋ ਗਏ ਨੇ, ਹਜੇ ਤੱਕ ਭਾਜੀ ਕਹਿ ਰਹੇ ਨੇ, ਭਾਈ ਧਰਮਚੰਦ, ਕਿ ਸਾਨੂੰ ਕਿਸੇ ਨੇ ਕਿਹਾ ਮੁਸਲਮਾਨਾਂ ਸਾਰੇ ਪਿੰਡ ਦੇ ਵਿੱਚ, ਪਿੰਡ ਦੇ ਆਲੇ ਦੁਆਲੇ ਪਿੰਡ ਜਿਹੜੇ ਨੇ ਉਹ ਮੁਸਲਮਾਨਾਂ ਨੇ ਕਦੀ ਕਿਸੇ ਨੇ ਕਿਹਾ ਕਿ ਤੁਸੀਂ ਮੁਸਲਮਾਨ ਹੋਵੋ। ਆ ਤੁਹਾਡੇ ਸਾਹਮਣੇ ਬਿਠਾ ਗੱਲ ਹੀ ਤਾਂ ਸਾਡੇ ਨਾਲ ਸ਼ਰੀਕ ਹੁੰਦੇ ਨੇ। ਹੋਲੀ ਤੇ ਜਿੰਨੇ ਤਿਉਹਾਰ ਮਨਾਈਦੇ ਨੇ ਮੁਸਲਮਾਨ ਸਾਡੇ ਨਾਲ ਸ਼ਰੀਕ ਹੁੰਦੇ ਨੇ। ਸਾਡੇ ਨਾਲ ਕ੍ਰਿਸਚੀਅਨ ਦੇ ਪਿੰਡ ਨੇ, ਉਹ ਵੀ ਸ਼ਰੀਕ ਹੁੰਦੇ ਨੇ। ਹਾਂਜੀ। ਤਕਰੀਬਨ 33, 35, 34
ਸ਼ਾਂਤੀ ਨਗਰ ਨਾਲ ਦੇ ਪਿੰਡ ਦਾ ਸਾਡਾ ਖਾਨੇਵਾਲ ਦੇ ਨਾਲ ਜਿੰਨੇ ਵੀ ਪਿੰਡ ਨੇ ਕ੍ਰਿਸਚਨਾਂ ਦੇ ਨੇ ਹਾਂ ਹਾਂ ਉਹ ਵੀ ਸਾਡੇ ਨਾਲ ਪੂਰੇ ਸ਼ਰੀਕ ਹੁੰਦੇ ਨੇ। ਹਾਂ ਹਾਂ ਜਿਹੜੇ ਕ੍ਰਿਸਚੀਅਨ ਨੇ ਮੁਸਲਮਾਨ ਵੀ ਸਾਰੇ ਧਰਮਾਂ ਦੇ ਲੋਕੀ ਜਿਹੜੇ ਨੇ ਹਾਂਜੀ। ਪਿਆਰ ਨਾਲ ਵਸਦੇ ਨੇ। ਹਾਂਜੀ ਤੇ 78 ਸਾਲਾਂ ਤੋਂ ਜਿਹੜੇ ਮੁਸਲਮਾਨ ਇਹਨਾਂ ਕਦੀ ਕਿਸੇ ਧਰਮ ਤੇ ਆਣ ਕੇ ਕਿ ਤੁਸੀਂ ਮੁਸਲਮਾਨ ਹੋ ਧੱਕਾ ਨਹੀਂ ਕੀਤਾ ਭਾਜੀ। ਉਂਝ ਹਕੂਮਤ ਵੱਲੋਂ ਤੁਹਾਨੂੰ ਕਿਵੇਂ ਦੇ ਮਿਲਦੇ ਨੇ ਸਾਨੂੰ ਸਿਕਿਉਰਿਟੀ ਪੂਰੀ ਮਿਲਦੀ ਹੈ, ਤਹਫਜ਼ ਪੂਰਾ ਮਿਲਦਾ ਹਕੂਮਤ ਵੱਲੋਂ। ਹਾਂਜੀ ਪੂਰਾ। ਉਂਝ ਫਿਰ ਵੇਖੋ ਬਗੈਰ ਦੀ ਜਿਹੜੀ ਉਹ ਕੀ ਮੁਸਲਮਾਨ ਬੱਚੇ ਨਹੀਂ ਆਪਸ ਕਰਦੇ ਭਜਾ ਕੇ ਸ਼ਾਦੀ ਕਰ ਲਈ ਪਰ ਉਹਨੂੰ ਨਹੀਂ ਬਣਾਉਣਾ ਚਾਹੀਦਾ ਇਸ਼ੂ, ਉਹ ਚੀਜ਼ ਨੂੰ ਨਹੀਂ ਕਰਨਾ ਚਾਹੀਦਾ। ਲੇਕਿਨ ਧਰਮ ਦੀ ਵਜ੍ਹਾ ਤੋਂ ਇਹਨਾਂ ਨੂੰ ਕਦੀ ਕਿਸੇ ਧਰਮ ਚੇਂਜ ਕਰਨ ਤੋਂ ਨਹੀਂ ਗਿਆ ਭਾਜੀ। ਇੰਝ ਹੈ ਨਾ ਆਪਣੇ ਪਿਆਰ ਨਾਲ ਵਸਦੇ ਨੇ। ਤੁਸੀਂ ਇਹਨਾਂ ਦੇ ਬਕੌਲ ਸੁਣਦੇ ਪਏ ਕੋਈ ਹੋਲੀ ਦੀਵਾਲੀ ਅਸੀਂ ਮਨਾਉਂਦੇ ਆ, ਉਹ ਜਦੋਂ ਸੰਸਕਾਰ ਕਰਦੇ ਨੇ ਨਾ ਕੋਈ ਜੀ ਪੂਰਾ ਹੋ ਜਾਂਦਾ ਵੇ ਤੇ ਉਹਦੇ ਨਾਲ ਮੁਸਲਮਾਨ ਵੀ ਜਾਂਦੇ ਨੇ। ਔਰ ਜਦੋਂ ਮੁਸਲਮਾਨ ਭਾਜੀ ਬਹੁਤ ਹੁੰਦੇ ਨੇ ਮੈਂ ਮੁਸਲਮਾਨ ਹੋਦੇ ਨਾਤੇ ਤੁਹਾਨੂੰ ਕਹਿਣਾ ਵਾ ਕਿ ਜੋ ਸਾਡਾ ਕੋਈ ਫੌਤ ਹੋ ਜਾਏ ਅਸੀਂ ਉਹ ਦੁਆ ਕਰਨੇ ਆ, ਉਹ ਫਾਤਿਹ ਨੇ ਤੇ ਆਉਂਦੇ ਤੁਸੀਂ ਉੱਥੇ ਕਹਿੰਦੇ ਯਾਰ ਅਸੀਂ ਜਨਾਜ਼ੇ ਦੇ ਵਿੱਚ ਸ਼ਰੀਕ ਹੋਈਦਾ, ਸਫਾਂ ਦੇ ਵਿੱਚ ਵੀ। ਅੱਛਾ ਜਦੋਂ ਜਨਾਜ਼ਾ ਪੜ੍ਹਦੇ ਯਾਨੀ ਉਹਨੂੰ ਜਾ ਕੇ ਕਹੀਦਾ ਕਿ ਯਾਰ ਦੇਖੋ ਨਾ ਜੀ ਕੋਈ ਨਹੀਂ ਉਹ ਸਾਨੂੰ ਦਾ ਫੌਤ ਹੋਏ ਤਾਂ ਹੁੰਦਾ ਤੇ ਹੈ ਨਾ ਥੋੜਾ ਜਾ ਕੇ ਜਨਾਜ਼ੇ ਦੇ ਵਿੱਚ ਖਲੋ ਸ਼ਰੀਕ ਹੋਵੋ। ਅੱਛਾ ਸਾਹਿਬ ਦੇ ਨਾਲ ਤੁਸੀਂ ਖੜੇ ਹੁੰਦੇ ਹਾਂਜੀ ਸਾਫ ਦੇ ਵਿੱਚ ਖਲੋਈਦਾ। ਜਿਸ ਤਰ੍ਹਾਂ ਉਹ ਜਨਾਜ਼ਾ ਪੜਦੇ ਹਾਂ ਬਿਲਕੁਲ। ਕੀ ਬਾਤ ਹੈ। ਜਦੋਂ ਫਿਰ ਕਬਰਸਤਾਨ ਦਫਨਾ ਕੇ ਆਉਣਾ ਉਸ ਤੋਂ ਬਾਅਦ ਦੁਆ ਮੰਗੀ ਦੀ, ਉਹ ਵੀ ਮੰਗੀ ਤੇ ਦੀ। ਜਿੱਥੇ ਭੂਰਾ ਪਾਇਆ ਹੁੰਦਾ ਉਹ ਪੂੜੀ ਜਿਹਨੂੰ ਹਾਂਜੀ ਜਿਹੜਾ 70 ਵਿਛਾਇਆ ਹੁੰਦਾ ਉੱਥੇ ਹਾਂ ਉਹਦੀ ਗੱਲ ਕਰ ਵਾਹ ਜੀ ਵਾਹ। ਲੋ ਜੀ ਵੇਖੋ ਪਿਆਰ ਸਾਂਝ ਦੀ ਕਿ ਕੋਈ ਐਸਾ ਇਸ਼ੂ ਨਹੀਂ ਹੈਗਾ ਜਿਵੇਂ ਮੀਡੀਆ ਵਾਲੇ ਜਿਹੜੇ ਚੁੱਕ ਦਿੰਦੇ ਨੇ। ਤੇ ਦੂਸਰਾ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਕਿ ਭਾਜੀ ਨੂੰ ਕੋਈ ਉੱਥੇ ਬਦੂਤਾਨੀ ਹੋਈ ਹੈ ਤੁਹਾਨੂੰ ਪਤਾ ਯਾਰ ਨਹੀਂ ਆਈਡੀ ਕਾਰਡ ਪਤਾ ਕੀ ਹੈ ਬਹੁਤੀ ਗੱਲ ਹਾਂਜੀ ਨਹੀਂ ਆਈਡੀ ਕਾਰਡ ਕੋਈ ਇੰਨੀ ਵੀ ਨਹੀਂ ਕਰਨਾ ਨਾ ਸੀ ਦੇਖਦਾ ਪਿਆ ਭਾਜੀ ਇੰਨੀ ਚੀਜ਼ਾਂ ਦਾ ਕਿਤੇ ਪਤਾ ਹੁੰਦਾ ਭਾਜੀ ਆਪਣਾ ਨਾਮ ਆਪਣੇ ਦਾਦੇ ਦਾ ਨਾਮ ਆਪਣੇ ਪਿਓ ਦਾ ਨਾਮ ਆਪਣਾ ਪਿੰਡ ਦਾ ਨਾਮ ਸਾਰਾ ਕੁਝ ਦੱਸਣੇ। ਫਿਰ ਜਿਹਨੇ ਨਹੀਂ ਕਰਨਾ ਸਟਾਮ ਤੇ ਸਾਡੇ ਕੋਲ ਰਿਹਾ ਲਿਆ ਕੇ ਦੇਣੋ। ਲੇਕਿਨ ਜੋ ਦੱਸਦੇ ਪਏ ਨੇ ਸਹੀ ਦੱਸਦੇ ਪਏ ਨੇ ਭਾਜੀ। ਤੇ ਕੋਈ ਐਸਾ ਇਸ਼ੂ ਨਹੀਂ ਹੈ, ਪਿਆਰ ਮੁਹੱਬਤ ਨਾਲ ਵਸਦੇ ਨੇ। ਤੇ ਭਾਜੀ ਜਦੋਂ ਮੁਸਲਮਾਨਾਂ ਦੀ ਈਦ ਵਗੈਰਾ ਆਉਂਦੀ ਅਸੀਂ ਵੀ ਜਾਂਦੇ, ਸਾਨੂੰ ਦਾਵਤਾਂ ਦਿੰਦੇ ਨੇ, ਸਾਡੇ ਭਰਾ ਬਣੇ ਨੇ। ਅਸੀਂ ਕਹਿੰਦੇ ਨੇ ਮੁਸਲਮਾਨ ਆਪਾਂ ਜਿਵੇਂ ਸਾਡਾ ਭਾਈ ਹੈ ਜਾਂ ਉਹ ਭਾਈ ਬੈਠਾ ਅਸੀਂ ਜਿਹੜੇ ਇੱਕ ਦੂਜੇ ਮਿਲਨੇ ਆ ਉਹ ਈਦ ਮੁਬਾਰਕ ਤੁਸੀਂ ਵੀ ਕਹਿ ਦਿੰਦੇ ਹਾਂਜੀ ਅਸੀਂ ਕਹਿੰਦੇ ਈਦ ਮੁਬਾਰਕ। ਬਾਕੀ ਇਹ ਕਿ ਸਾਡੇ ਚ ਵੱਡਾ ਗੋਸ਼ਤ ਨਹੀਂ ਖਾਂਦੇ, ਉਹ ਸਾਡੀ ਮੁਰਗੇ ਸਾਰੀ ਬਾਤ ਜੀ ਉਹ ਧਰਮ ਦੇ ਉਹ ਤੇ ਤੁਹਾਡੀ ਹੈ ਨਾ, ਉਹ ਫਿਰ ਮੁਰਗੇ ਦਾਵਤ ਕਰ ਲੈਂਦੇ ਨੇ। ਅੱਛਾ ਬੱਕਰਾ ਲੈ ਆਉਂਦੇ ਸਾਡੇ ਵਾਸਤੇ ਸਪੈਸ਼ਲ। ਅੱਛਾ ਹਾਂਜੀ ਵਾਹ ਜੀ ਵਾਹ। ਜਿਹਨਾਂ ਨੂੰ ਪਤਾ ਕਿ ਇਹਨਾਂ ਦੇ ਧਰਮ ਦੇ ਵਿੱਚ ਉਹ ਮਨਾ ਹਰਾਮ ਹਾਂ ਹਾਂ ਫਿਰ ਉਸ ਵਜ੍ਹਾ ਤੋਂ ਉਹ ਨਹੀਂ ਲੈ ਕੇ ਆਉਂਦੇ ਵੱਡਾ ਗੋਸ਼ਤ। ਯਾਨੀ ਧਰਮਾਂ ਦਾ ਇਹਤਰਾਮ ਫੁੱਲ ਹੈ। ਹਾਂਜੀ ਪੂਰਾ ਕਰਦੇ ਨੇ। ਵਾਹ ਜੀ ਵਾਹ। ਤੇ ਭਾਜੀ ਆਪਣੀ ਸ਼ਾਦੀ ਵਿਆਹ ਜਿਹੜੇ ਹੁੰਦੇ ਨੇ ਉਹਦੇ ਵਾਸਤੇ ਤੁਹਾਨੂੰ ਦੂਰ ਨਹੀਂ ਉਹ ਪੰਡਤ ਲੱਭ ਜਾਂਦਾ ਲੱਗੂ ਜਾਂ ਦੂਰ ਲਿਆਉਣਾ ਪੈਂਦਾ? ਅਸੀਂ ਆਪ ਹੀ ਪਿੰਡਾਂ ਤੋਂ ਭਾਜੀ। ਅੱਛਾ ਮਤਲਬ ਜ਼ਿਆਦਾ ਪਿੰਡ ਤੇ ਆਪੋ ਤੁਸੀਂ ਕਰ ਹਾਂਜੀ ਮੇਰਾ ਵੱਡਾ ਤਾਇਆ ਦਾ ਬੇਟਾ ਕਰਦਾ। ਮੰਦਰ ਚ ਕਿਤੇ ਕਰਦੇ ਡਿਊਟੀ ਆਪਣੀ? ਹਾਂਜੀ ਡੇਰੇ ਤੇ ਹੁੰਦਾ। ਅੱਛਾ ਤੁਹਾਨੂੰ ਮੰਦਰ ਉੱਥੇ ਕਿਹੜਾ ਲੱਗਦਾ ਸਾਨੂੰ ਪਿੰਡ ਦੇ ਅਸੀਂ ਘਰ ਦੇ ਵਿੱਚ ਬਣਾਇਆ, ਵੈਸੇ ਮੀਆਂ ਚੰਨੂ ਹੈ ਨਾ, ਅਸੀਂ ਕਿਸੇ ਨੂੰ ਛੇੜਿਆ ਹੀ ਨਹੀਂ ਆਈ ਤੱਕ। ਅੱਛਾ ਸਾਨੂੰ ਹਕੂਮਤ ਨੇ ਵੀ ਆਖਿਆ ਮੰਦਰ ਲੈ ਲਓ, ਅਸੀਂ ਨਹੀਂ ਲਿਆ ਅੱਛਾ ਕਿਉਂਕਿ ਉੱਥੇ ਲੋਕ ਬੈਠੇ ਨੇ। ਅਸੀਂ ਘਰ ਦੇ ਵਿੱਚ ਬਣਾਇਆ ਆਪਣਾ ਮੰਦਰ, ਇਬਾਦਤ ਕਰਨੀ ਹੈ, ਆਪਣੀ ਪੂਜਾ ਪਾਠ ਕਰ ਲੈਣੀ। ਹਾਂਜੀ ਸੰਸਕਾਰ ਵਾਲੀ ਜਗ੍ਹਾ ਵੀ ਸਾਡੇ ਕੋਲ ਆਪਣੀ ਹੈ। ਸਾਨੂੰ ਮਹਿਕਮੇ ਨੇ ਆਖਿਆ ਸਰਕਾਰੀ ਲੈ ਲਓ, ਅਸੀਂ ਆਖਿਆ ਨਹੀਂ ਅਸੀਂ ਨਹੀਂ ਲੈਣੀ, ਜਿੱਥੇ ਕੋਈ ਬੈਠਾ ਰਹੇ। ਭਾਈ ਤੁਹਾਡੇ ਕੋਈ ਯਾਰ ਦੋਸਤ ਮੁਸਲਮਾਨ ਹੋਏ ਗੁਆਂਢੀ ਗੁਆਂਢੀ ਦਾ ਨਾਮ ਦੱਸੋ ਕਿਸੇ ਦਾ? ਸਾਡੇ ਕੋਲ ਮਹਿਮੂਦ ਹਸਨ ਵਿਰਕ ਹੁੰਦਾ, ਫੌਤ ਹੋ ਗਿਆ, ਅੱਲਾ ਉਹਨੂੰ ਚੰਗੀ ਜਗ੍ਹਾ ਤੇ। ਉਹ ਸਾਡਾ ਗੁਆਂਢੀ ਆਏ ਸੀ ਸਾਡੇ ਵਡੇਰਿਆਂ ਤੋਂ। ਸਾਡੇ ਡੇਰੇ ਦੇ ਨਾਲ ਡੇਰਾ ਸੀ। ਵੈਸੇ ਉਹ ਪਿੱਛੋਂ ਫੈਸਲਾਬਾਦ ਦਵਾਏ ਸਨ ਨਾਗਾਂ ਵਾਲੇ ਪਿੰਡ 'ਚ ਉੱਠ ਕੇ। ਅੱਛਾ ਪੁਰਾਣੇ ਦੌਰ ਦੇ ਸਾਡੇ ਵਡੇਰਿਆਂ ਦੌਰ ਦੇ ਵਿੱਚ। ਤੇ ਬਾਕੀ ਸਾਡੇ ਕੋਲ ਕ੍ਰਿਸਚਨ ਬਹੁਤ ਨੇ। ਤੁਹਾਡੇ ਹੋਰ ਰਿਸ਼ਤੇਦਾਰੀ ਦੇ ਹੋਣਗੇ ਪਾਕਿਸਤਾਨ ਦੂਰ ਕੋਈ? ਸਾਡੇ ਪਿੰਡ ਦਾ ਵੀ ਖਾਨ ਵੀ ਨੇ, ਸਿੰਧ ਵੀ ਨੇ, ਕਰਾਚੀ ਵੀ ਨੇ, ਹੈਦਰਾਬਾਦ ਵੀ ਨੇ, ਲਾੜਕਾਣੇ ਵੀ ਨੇ। ਅੱਛਾ ਉਹ ਤਾਂ ਸ਼ਾਦੀ ਵਿਆਹਾਂ ਤੁਸੀਂ ਬੜੀ ਦੂਰ ਫਿਰ ਜਾਣਾ ਪੈਂਦਾ 8 ਦਿਨ ਉਂਝ ਵੀ ਦੇ ਨਾਲੇ ਖਰਚਾ ਵੀ ਤਾਂ ਦਾ। ਅੱਛਾ ਭਾਜੀ 47 ਤੋਂ ਪਹਿਲਾਂ ਤਾਂ ਆਪਣੇ ਰਿਸ਼ਤੇਦਾਰ ਜਿਹੜੇ ਚੜ੍ਹਦੇ ਪੰਜਾਬ ਇੰਡੀਆ ਗਏ ਹੁਣ? ਮੇਰੇ ਚਾਚੇ ਦੇ ਬੇਟੇ ਗਏ ਨੇ, ਸਾਡੀਆਂ 3 ਫੈਮਲੀਆਂ ਚਲੀਆਂ ਗਈਆਂ। ਅੱਛਾ ਉਹਨਾਂ ਦਾ ਨਾਂ ਲੈ ਤੁਸੀਂ ਭਾਜੀ ਉਦੋਂ ਸਾਈਡ ਤੋਂ ਨਾ ਬੋਲੋ, ਸਾਨੂੰ ਸਾਰਾ ਪਤਾ ਸੀ ਕੀ ਸਵਾਲ ਕਰਨਾ ਕੀ ਨਹੀਂ। ਮਿਹਰਬਾਨੀ ਜਾਣਾ ਫਿਰ ਉਹ ਮਸਲਾ ਬਣਦਾ ਸਾਨੂੰ ਵੀਡੀਓ ਕੱਟਣ ਦੇ ਨਾ, ਮੈਂ ਸਾਰੀ ਕਰਾਂਗਾ ਸਵਾਲ ਤੇ ਬੇਫਿਕਰ ਹੋ ਕੇ। ਚਲੋ ਜੀ। ਅੱਛਾ ਤੇ ਵੀਰ ਜੀ ਮੈਂ ਪੁੱਛਦਾ ਭਾਈ ਧਰਮਚੰਦ ਕਿ ਆਪਣੇ ਜਿਹੜੇ ਚਾਚੇ ਦੇ ਬੇਟੇ ਤੁਸੀਂ ਗਿਆ ਉਹ ਕਿਦੋਂ ਗਏ ਨੇ? 47 ਪਹਿਲਾਂ ਤੇ ਗਏ? ਨਹੀਂ ਉਹ ਬਾਅਦ ਚ ਗਏ। ਬਾਅਦ ਚ ਗਏ ਕੋਈ ਮੁਸ਼ਰਫ ਦੌਰ ਦੇ ਚਾਚੀ ਮੇਰੀ ਗਈ ਸੀ। ਉਹ ਸਿੰਧ ਵਾਲੀ ਸਾਈਡ ਤੋਂ ਗਏ ਹੁਣ? ਨਹੀਂ ਇੱਥੇ ਮੀਆਂ ਚੰਨ ਗਏ। ਅੱਛਾ ਇਹ ਬਕਾਇਆ ਗਿਆ ਨੇ ਤਕਰੀਬਨ 10 ਸਾਲ ਹੋ ਗਏ। ਉਹਨਾਂ ਨੂੰ ਮੁਸਲਮਾਨ ਤੰਗ ਕੀਤਾ ਜਾਂ ਵੈਸੇ? ਨਹੀਂ ਵੈਸੇ ਹੀ ਗਏ ਸਨ, ਉਹਨਾਂ ਦੇ ਮਾਮੇ ਉੱਥੇ ਸਨ। ਅੱਛਾ ਮਤਲਬ ਜ਼ਿਆਦਾ ਫੈਮਿਲੀ ਤੋਂ? 30-35 ਸਾਲ ਤੋਂ ਬਾਅਦ ਮਾਮਿਆਂ ਨੂੰ ਮਿਲਿਆ ਸਮਝਾ ਕੇ। ਅੱਛਾ ਹੋਰ ਆਪਣੀ ਮਾਸੀਆਂ ਫੁੱਟੀਆਂ ਹੋਰ ਵੀ ਗਈਆਂ ਮਾਈਗ੍ਰੇਸ਼ਨ ਤੋਂ ਪਹਿਲਾਂ? ਨਹੀਂ ਵੰਡ ਤੋਂ ਪਹਿਲਾਂ ਚਾਚੇ ਦੇ ਬੇਟੇ ਗਏ ਪਹਿਲਾਂ, ਵੰਡ ਤੋਂ ਪਹਿਲਾਂ ਕੋਈ ਨਹੀਂ ਗਿਆ। ਅੱਛਾ ਤੇ ਆਪਣੀ ਸਾਡੇ ਵਡੇਰੇ ਇੰਡੀਆ ਨੂੰ ਪਸੰਦ ਨਹੀਂ ਕਰਦੇ, ਉੱਥੋਂ ਦੇ ਮਾਹੌਲ ਨੂੰ ਪਸੰਦ ਨਹੀਂ ਕਰਦੇ। ਅੱਛਾ ਹਾਂਜੀ ਭਾਜੀ ਨਹੀਂ ਸੀ ਠੀਕ। ਅੱਛਾ ਭਾਜੀ ਮੈਂ ਇੱਕ ਗੱਲ ਤੁਹਾਨੂੰ ਇੱਥੇ ਮੈਂ ਹੁਣ ਕਹਾਂਗਾ ਪੁੱਛਾਂਗਾ ਦਿਲੋਂ ਦੱਸਣੀ ਜੀ। ਹਾਂਜੀ ਅਗਰ ਤੁਹਾਨੂੰ ਹੁਣ ਮੌਕਾ ਮਿਲੇ, ਹਾਂਜੀ ਇੱਕ ਮਿਸਾਲ ਮੈਂ ਦੇ ਰਿਹਾ, ਹਾਂਜੀ ਵੈਸੇ ਕਹਿ ਰਿਹਾ ਤੁਹਾਡਾ ਵਿਚਾਰ ਤੁਹਾਡੇ ਜਾਣਨ ਵਾਸਤੇ, ਆਪਣੀ ਪਾਰਟੀਆਂ ਨੂੰ ਵਹਾਉਣ ਵਾਸਤੇ ਕਿ ਅਗਰ ਤੁਹਾਨੂੰ ਹੁਣ ਇਜਾਜ਼ਤ ਦੇ ਦਿੱਤੀ ਜਾਵੇ, ਤੁਹਾਨੂੰ ਫੁੱਲ ਇਖਤਿਆਰ ਦਿੱਤਾ ਜਾਏ ਕਿ ਤੁਸੀਂ ਇੰਡੀਆ ਜਾਣਾ ਚਾਹੋ ਜਾ ਸਕਦੇ ਹੋ, ਜਾਣਾ ਚਾਹੋਗੇ ਕਿ ਨਹੀਂ? ਦਿਲੋਂ ਦੱਸਣਾ। ਨਹੀਂ ਅਸੀਂ ਨਹੀਂ ਕਿਉਂ ਨਹੀਂ ਜਾਣਾ? ਵਜ੍ਹਾ? ਬਸ ਪਾਕਿਸਤਾਨ ਨਾਲ ਪਿਆਰ ਹੀ
ਸ਼ੁਰੂ ਜੰਮੇ ਪਲੇ ਇੱਥੋਂ ਦਾ ਉਹਦੇ ਪਿਆਰੇ ਭਾਜੀ ਤਲਕ ਸਾਡਾ ਇੱਥੇ ਆ ਅੱਛਾ ਭਾਜੀ ਨਾਲ ਤਲਕ ਸਾਡਾ ਅੱਛਾ ਭਾਜੀ ਅਗਰ ਆਪਣੇ ਮੁਲਕ ਵਾਸਤੇ ਆਪਣੇ ਮੁਲਕ ਪਾਕਿਸਤਾਨ ਵਾਸਤੇ ਹਾਂਜੀ। ਅਲਹਮਦੁਲਿਲਾ ਇੱਥੇ ਜੰਮੇ ਜਿੰਨੇ ਅਸੀਂ ਮੁਹੱਬੇ ਵਤਨ ਪਾਕਿਸਤਾਨੀ ਉਹਨੇ ਤੁਸੀਂ ਹੋ ਹਾਂਜੀ। ਅਗਰ ਸਾਨੂੰ ਜਾਨ ਦੇਣੀ ਪਵੇ ਜਾਂ ਲੈਣੀ ਪਵੇ ਮੁਸਲਮਾਨ ਆਪਣੇ ਮੁਲਕ ਵਾਸਤੇ ਤਿਆਰ ਜੀ ਅਸੀਂ ਬਿਲਕੁਲ ਤਿਆਰ ਹਾਂ, ਅਸੀਂ ਆਸਰਾ ਨਹੀਂ ਕਰਾਂਗੇ। ਕਿਉਂ ਜੀ ਦੱਸੋ ਮੈਨੂੰ ਆਪਣੇ ਮੁਲਕ ਨਾਲ ਕਿਹਨੂੰ ਨਹੀਂ ਪਿਆਰ ਹੁੰਦਾ ਪਾਕਿਸਤਾਨ ਲਈ ਤੇ ਆਸਰਾ ਹੀ ਨਹੀਂ ਕਰਾਂਗੇ। ਬਿਲਕੁਲ ਭਾਜੀ ਉਹ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਜਿੱਥੇ ਬੰਦਾ ਜੰਮਦਾ ਪਲਦਾ ਹੈ ਹਾਂਜੀ ਜੇ ਵਤਨ ਚ ਰਹਿੰਦਾ ਉਹਦੇ ਨਾਲ ਪਿਆਰ ਹੁੰਦਾ ਬਿਲਕੁਲ ਭਾਵੇਂ ਉਹ ਕਿਸੇ ਵੀ ਧਰਮ ਦਾ ਹੈ ਹਾਂਜੀ ਹੁਣ ਵੇਖੋ ਇੰਡੀਆ ਦੇ ਵਿੱਚ ਮੁਸਲਮਾਨ ਥੋੜੇ ਬੇਈਮਾਨ ਨੇ ਉਹਨਾਂ ਨੂੰ ਪਿਆਰ ਕਿਹਦੇ ਨਾਲ ਇੰਡੀਆ ਨਾਲ ਹਾਂਜੀ ਇੰਡੀਆ ਜਿੰਦਾਬਾਦ ਉਹਨਾਂ ਕਹਿਣਾ ਨਾ ਅਸੀਂ ਪਾਕਿਸਤਾਨ ਜਿੰਦਾਬਾਦ ਕਹਿਣਾ ਹਰ ਮੁਲਕ ਨੂੰ ਆਪਣੇ ਨਾਲ ਪਿਆਰ ਹੁੰਦਾ ਤੇ ਭਾਜੀ ਕੋਈ ਪੈਗਾਮ ਆਪਣੇ ਉਧਰ ਵਾਲੇ ਹਿੰਦੂ ਵੀਰਾਂ ਨੂੰ ਜਿਨ੍ਹਾਂ ਨੂੰ ਉਹ ਡਾਊਟ ਕਹਿ ਦੋ ਕੁਝ ਨਹੀਂ ਇੱਥੇ ਕਿ ਪਿਆਰ ਮੁਹੱਬਤ ਸੀ ਉਹਨਾਂ ਇਹਨਾਂ ਨੂੰ ਸ਼ਾਂਤੀ ਜਰਾ ਹੋ ਜਾਏਗੀ ਇੱਥੇ ਤੁਸੀਂ ਕਹੇ ਕੁਝ ਯਾਰ ਪਰੇਸ਼ਾਨ ਪਾਕਿਸਤਾਨ ਦੇ ਜਕਲੀਅਤਾਂ ਨੂੰ ਬਲਕਿ ਜੀ ਹੈ ਭਾਜੀ ਕੋਈ ਪਰੇਸ਼ਾਨੀ ਹੈ ਦੱਸੋ ਜਿੰਨੀਆਂ ਵੀ ਇਕਲੀਤਾਂ ਨੇ ਉਹਨਾਂ ਨੂੰ ਸਾਰੀਆਂ ਤਫਾ ਦੇ ਪਾਕਿਸਤਾਨ ਦੇ ਵਿੱਚ ਹੂੰ ਭਾਵੇਂ ਉਸ ਮੁਲਕ ਤੇ ਨਹੀਂ ਤੇ ਭਾਵੇਂ ਨਹੀਂ ਹੈ ਹੂੰ ਇੱਥੇ ਹੈ ਪਾਕਿਸਤਾਨ ਦੇ ਵਿੱਚ ਹੂੰ ਹਾਂਜੀ ਭਾਈ ਹੁਣ 14 ਅਗਸਤ ਆ ਰਿਹਾ ਮਹੀਨਾ ਅਗਸਤ ਜਾ ਰਿਹਾ ਆਪਣੀ ਬਿਲਕੁਲ ਆਜ਼ਾਦੀ ਦਾ ਮਨਾਵਾਂਗੇ ਕਿਵੇਂ ਕਰਕੇ ਬਣਾਉਣਾ ਝੰਡੇ ਝੁੰਡੇ ਲਾਣੇ ਨੇ ਆਪਣੇ ਝੰਡੇ ਲਾਵਾਂਗੇ ਦਿਲੋਂ ਮਨਾਵਾਂਗੇ ਜੀ ਆਪਣੇ ਬੱਚੇ ਸਕੂਲ ਸਕਾਲ ਜਾਂਦੇ ਨੇ ਹਾਂਜੀ ਤੁਹਾਡੇ ਬੱਚੇ ਕਿੰਨੇ ਭਾਜੀ ਬੱਚੇ ਦੋ ਨੇ ਸਕੂਲ ਪਾਏ ਹਾਂਜੀ ਬੇਟੀ ਪੜ੍ਹਦੀ ਬੇਟਾ ਨਹੀਂ ਪੜ੍ਹਦਾ ਬੇਟਾ ਛੋਟਾ ਹੀ ਹੈ ਵੈਸੇ ਨਹੀਂ ਉਹ ਜ਼ੁਬਾਨ ਤੋਂ ਨਹੀਂ ਬੋਲ ਸਕਦਾ ਹੈ ਤੁਹਾਡਾ ਬੇਟਾ ਹਾਂਜੀ ਅੱਛਾ ਅੱਛਾ ਇਹ ਬੋਲ ਨਹੀਂ ਸਕਦਾ ਹਾਂਜੀ ਬੋਲ ਨਹੀਂ ਸਕਦਾ ਨਹੀਂ ਤਾਂ ਭਾਈ ਉਹ ਕਈ ਐਵੇਂ ਦੇ ਹੈ ਨੇ ਸਕੂਲ ਉੱਤੇ ਪਾ ਦੋ ਨਹੀਂ ਉਹ ਫਿਰ ਉਹਨਾਂ ਨੂੰ ਮਾੜਾ ਹੀ ਮਾੜਾ ਬੇਟੇ ਨੂੰ ਪਾ ਦੋ ਥੋੜਾ ਉਦੋਂ ਇਹ ਨੱਚੜਿਆ ਸੀ ਉਹਨਾਂ ਨੇ ਆਖਿਆ ਨਹੀਂ ਇਹਨੂੰ ਇੱਥੇ ਨਹੀਂ ਲਿਆਉਣ ਨੂੰ ਅੱਗੇ ਪੈ ਜਾਏਗੀ ਬੋਲੇਗੀ ਬੋਲਣ ਲੱਗ ਪਏਗਾ ਨਾ ਕਿ ਜਾਣਾ ਹੀ ਡਾਕਟਰ ਨੂੰ ਚੈੱਕ ਕਰਾਇਆ ਬੜੇ ਡਾਕਟਰ ਕੀ ਕਹਿੰਦੇ ਹਮ ਬੋਲ ਸਕਦਾ ਹਾਂਜੀ ਸੁਣਦਾ ਸਾਫ ਹੈ ਸਮਝਦਾ ਵੀ ਅੱਛਾ ਇਹ ਤੁਹਾਡੀ ਗੱਲ ਤੂੰ ਜੋ ਕੋ ਸਮਝ ਜਾਂਦਾ ਹਾਂਜੀ ਸ਼ਰਾਬ ਨਹੀਂ ਬੋਲ ਸਕਦਾ ਹੁਣ ਚੈੱਕ ਕਰਾਇਆ ਕੋ ਜ਼ਬਾਨ ਦੇ ਹਾਂਜੀ ਥੱਲੇ ਕਿਉਂ ਨਾ ਨਹੀਂ ਇਹਦੇ ਦਿਮਾਗ 'ਚ ਪਾਣੀ ਗਿਆ ਸੀ ਛੋਟੇ ਹੁੰਦੇ। ਸਮਝ ਸਾਰੀ ਆ ਰਹੀ ਹੈ ਹਾਂਜੀ ਆ ਵੇਖੋ ਹੁਣ ਨਾਲ ਇਸ਼ਾਰਾ ਕਰ ਮੈਂ ਸਮਝ ਸਾਰੀ ਆ ਰਹੀ ਹੁਣ ਕਿ ਹਾਂ ਚਲੋ ਅੱਲਾ ਮੈਂ ਤਾਂ ਬੋਲ ਨਹੀਂ ਸਕਦਾ ਬਸ ਹਾਂ ਬੋਲ ਨਹੀਂ ਉਸ ਸਕਦਾ ਸਮੇਂ ਸਾਰੀ ਅੱਛਾ ਭਾਈ ਤੁਹਾਡੀ ਵੀ ਤਲੀਮ ਮਾੜੀ ਮੋਟੀ ਹੈ ਕਿ ਨਹੀਂ ਮੈਂ ਪੰਜਵੀਂ ਤੱਕ ਪੜ੍ਹਿਆ ਸਾਡੇ ਪੰਜਾਬ ਵਾਲਾ ਫੌਤ ਹੋ ਗਿਆ ਤੇ ਫਿਰ ਆਪ ਹੀ ਕੰਮ ਅੱਛਾ, ਕਰਦੇ ਰਹੇ ਅੱਛਾ। ਜੀ ਸਾਰਾ ਕਾਰੋਬਾਰ ਆਪ ਕਰਨਾ ਪਿਆ ਤੇ ਭਾਈ ਇਹ ਆਪਣੀ ਫਸਲ ਜਿਹੜੀ ਜ਼ਮੀਨ ਹੈ ਫਸਲ ਕਿਹੜੀ ਕਿਹੜੀ ਲੱਗਦੀ ਇਹਦੇ 'ਚ ਮਕਈ ਆਲੂ ਕਣਕ ਚਾਵਲ ਮੁੰਜੀ ਨਹੀਂ ਹੁੰਦੀ ਚਾਵਲ ਹੋ ਜਾਂਦੇ ਨੇ ਅੱਛਾ ਹੁੰਦੇ ਨੇ ਤੇ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ ਸੋਹਣਾ ਵਕਤ ਗੁਜ਼ਰਦਾ ਪਿਆ ਹਾਂਜੀ ਸ਼ੁਕਰ ਹੈ ਮਾਲਕ ਦਾ। ਖੁਸ਼ ਜੀ ਪਾਕਿਸਤਾਨ ਚ ਰਹਿ ਮੈਂ ਨਾ ਬਿਲਕੁਲ ਗਿਲੋ ਸ਼ਿਕਵਾ ਤੇ ਫਿਰ ਵੀ ਕਰ ਨਹੀਂ ਲਈ ਨਹੀਂ ਆਪਾਂ ਕੋਈ ਗਿਲਾ ਨਹੀਂ ਸਾਨੂੰ ਪਾਕਿਸਤਾਨ ਲੋ ਨਾਜ਼ਰੀਨ ਤੁਸੀਂ ਸਾਰੀਆਂ ਧਰਮ ਭਾਜੀ ਦੀਆਂ ਗੱਲਾਂ ਸੁਣੀਆਂ ਧਰਮ ਚੰਦ ਪੰਜਾਬੀ ਆਪਣਾ ਹਿੰਦੂ ਵੀਰ ਹੈ, ਮੁਸਲਮਾਨ ਵੀ ਸਾਡੇ ਵੀਰ ਨੇ ਔਰ ਜਿੰਨੇ ਵੀ ਇਨਸਾਨ ਇਨਸਾਨੀਅਤ ਦੇ ਨਾਤੇ ਅਸੀਂ ਜਿਹੜੇ ਆਪਣੇ ਵੀਰ ਸਾਰਿਆਂ ਨੂੰ ਕਹੀਦਾ। ਬਾਕੀ ਵੀਡੀਓ ਕਿਵੇਂ ਦੀ ਲੱਗੀ ਗੱਲਾਂ ਕਿਵੇਂ ਦੀ ਲੱਗੀਆਂ ਪਾਕਿਸਤਾਨ ਜ਼ਿੰਦਾਬਾਦ ਵਾਹ ਜੀ ਵਾਹ।